ਧੰਨਵਾਦ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਸਕੂਲ ਪ੍ਰਬੰਧਨ ਦੀ। ਪੰਜਾਬ ਦੇ ਸਕੂਲਾਂ ਦੇ ਪ੍ਰਬੰਧਾਂ ਦੇ ਲਈ ਹੁਣ ਭਰਤੀ ਕੀਤੇ ਜਾਣਗੇ ਕਹਿੰਦੇ ਪ੍ਰਬੰਧਕੀ ਮੈਨੇਜਰ। ਪ੍ਰਵੀਨ ਜੀ, ਅਸਲ 'ਚ ਇਹ ਤਜਵੀਜ਼ ਤਾਂ ਬਜਟ ਸੈਸ਼ਨ 'ਚ ਆ ਗਈ ਸੀ। ਠੀਕ ਹੈ। ਪੰਜਾਬ ਦਾ ਜਦੋਂ ਬਜਟ ਪੇਸ਼ ਕੀਤਾ ਗਿਆ ਤਦ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਕਹਿੰਦੇ ਸੀ ਕਿ ਅਸੀਂ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ, ਹੈਡਮਾਸਟਰਾਂ ਨੂੰ, ਹੈਨਾ, ਕਲਰਕਾਂ ਨੂੰ ਜਾਂ ਫਿਰ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਪ੍ਰਬੰਧਕੀ ਕੰਮਾਂ ਤੋਂ ਨਿਜਾਤ ਦਿਵਾਵਾਂਗੇ ਤਾਂ ਕਿ ਉਹਨਾਂ ਦਾ ਆਪਣੇ ਜਿਹੜੇ ਮੁੱਖ ਕਾਰਜ ਨੇ ਉਹਨਾਂ ਦੇ ਪੜ੍ਹਾਈ ਦੇ, ਕਲਾਸਾਂ ਲਾਉਣ ਦੇ, ਉਹ ਕਹਿੰਦੇ ਕਿ ਹੈਡਮਾਸਟਰ ਤੇ ਪ੍ਰਿੰਸੀਪਲ ਵੀ ਪੂਰੀਆਂ ਕਲਾਸਾਂ ਲੈਣ, ਇਹ ਸਾਡੀ ਕੋਸ਼ਿਸ਼ ਹੈ। ਸੋ ਸਰਕਾਰ ਇਸ ਉਪਰਾਲੇ ਨਾਲ ਬਜਟ ਦੇ ਵਿੱਚ ਤਜਵੀਜ਼ ਲੈ ਕੇ ਆਈ ਸੀ ਕਿ ਅਸੀਂ ਕੈਂਪਸ ਮੈਨੇਜਰ ਜਾਂ ਪ੍ਰਬੰਧਕ ਮੈਨੇਜਰ ਕਹਿ ਲਈਏ ਕਿਉਂ ਰੱਖਣੇ ਆ। ਜੀ ਜੀ। ਸੋ ਉਹਦੀ ਰੂਪ ਰੇਖਾ ਬਣਤਰ ਹੁਣ ਸਾਹਮਣੇ ਆ ਰਹੀ ਹੈ। ਉਹ ਬਣਤਰ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਬੰਦਾ ਸਿੱਖਿਆ ਵਿਭਾਗ ਤੋਂ, ਪੰਜਾਬ ਸਰਕਾਰ ਤੋਂ, ਕੇਂਦਰ ਸਰਕਾਰ ਤੋਂ ਜਾਂ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਕਿਸੇ ਵੀ ਵਿਭਾਗੀ ਨੌਕਰੀ ਤੋਂ ਰਿਟਾਇਰਡ ਹੋਵੇ। ਠੀਕ ਹੈ। 65 ਸਾਲ ਤੱਕ ਤੋਂ ਵੱਧ ਉਮਰ ਨਾ ਹੋਵੇ, 65 ਤੋਂ ਥੱਲੇ ਥੱਲੇ ਉਹਦੀ ਉਮਰ ਹੋਵੇ ਜੀ, ਤੇ ਉਹ ਬੰਦਾ ਸੀ ਕੈਟਾਗਰੀ ਤਹਿਤ ਰਿਟਾਇਰਡ ਅਧਿਕਾਰੀ ਹੋਵੇ ਕੋਈ, ਹੈ ਨਾ। ਸੋ ਮਤਲਬ ਕਿ ਇਹ ਸੀ ਗ੍ਰੇਡ ਦੇ ਹਵਾਲੇ ਨਾਲ। ਸੋ ਉਹ ਤਾਂ ਕਿ ਪਰ ਉਹਦੀ 10ਵੀਂ 'ਚ ਕਹਿੰਦੇ ਜੀ ਪੰਜਾਬੀ ਜਾਂ ਤਾਂ ਲਾਜ਼ਮੀ ਪੜ੍ਹੀ ਹੋਵੇ ਜਾਂ ਪੰਜਾਬੀ ਪੱਧਰ ਦਾ ਉਹਨਾਂ ਨੇ ਕੋਈ ਪੇਪਰ ਕਲੀਅਰ ਕੀਤਾ ਹੋਵੇ। ਠੀਕ ਹੈ। ਸੋ ਨਾਲ ਹੀ ਉਹ ਕਹਿੰਦੇ ਕਿ ਘੱਟੋ ਘੱਟ BA ਪਾਸ ਹੋਵੇ ਜੀ। ਸੋ ਇਹ ਤਜਵੀਜ਼ ਰੱਖੀ ਹੈ। ਫਿਰ ਉਹ ਕਹਿੰਦੇ ਜੀ ਕਿ ਉਹਦਾ ਕੰਮ ਜਿਹੜਾ ਹੋਊਗਾ, ਮੰਨ ਲਓ ਸਕੂਲ ਦੇ ਵਿੱਚ ਕੋਈ ਇਮਾਰਤ ਬਣਨੀ ਹੈ, ਕੋਈ ਨਿਰਮਾਣ ਕਾਰਜ ਹੈ ਨਾ, ਕੋਈ ਸਮਾਨ ਲਿਆਉਣਾ ਹੈ, ਕੋਈ ਚੀਜ਼ ਆਦਾਨ ਪ੍ਰਦਾਨ ਕਰਨੀ ਆ, ਉਹ ਸਾਰੇ ਪ੍ਰਬੰਧ ਉਹਨੇ ਦੇਖਣੇ ਆ। ਔਰ ਇਹਦੇ ਵਿੱਚ ਉਹਦੀ ਖਾਸ ਡਿਊਟੀ ਹੈ ਜਿਹੜੀ, ਠੀਕ ਹੈ, ਇੱਕ ਤਾਂ ਹੈ ਕਿ ਕੋਈ ਰਿਪੇਅਰ ਦਾ ਕੰਮ ਆ ਗਿਆ, ਕੋਈ ਬਿਜਲੀ ਦਾ ਕੰਮ ਆ ਗਿਆ, ਕੋਈ ਪਾਣੀ ਦੀ ਸਪਲਾਈ ਦਾ ਮਸਲਾ ਬਣ ਗਿਆ, ਕੋਈ ਨਵੀਂ ਇਮਾਰਤ ਬਣਨੀ ਹੈ ਨਾ, ਕੋਈ ਚੀਜ਼ਾਂ ਖਰੀਦਣੀਆਂ ਸਕੂਲ ਲਈ, ਕੁਝ ਲੈ ਕੇ ਆਉਣਾ ਹੈ। ਇਹ ਤਾਂ ਇੱਕ ਆ ਗਏ ਜਿਹੜੇ ਰੂਟੀਨ 'ਚ ਕਦੇ ਕਦੇ ਰੋਜ਼ ਦੇ ਰੋਜ਼ ਕੋਈ ਕੰਮ ਆਈ ਜਾਣਾ ਜਾਈ ਜਾਣਾ, ਹੈ ਨਾ। ਠੀਕ ਹੈ। ਇੱਕ ਉਹਦੀ ਜਿਹੜੀ ਪੱਕੀ ਡਿਊਟੀ ਹੈ, ਉਹ ਪੱਕੀ ਡਿਊਟੀ ਹੈ ਕਿ ਸਕੂਲ ਦਾ ਜਿਹੜਾ ਸਮਾਂ ਹੈ ਉਹ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਸਕੂਲ ਆਉਣਾ ਤੇ ਉਹਦੇ ਨਾਲ ਉਹਦੇ ਸਫਾਈ ਕਰਮੀ ਸਾਰੇ, ਉਹ ਮਾਲੀ ਸਾਰੇ, ਉਹ ਸਾਰੇ ਅੱਧਾ ਘੰਟਾ ਪਹਿਲਾਂ ਆਉਣਗੇ। ਸਕੂਲ ਲੱਗਣ ਤੋਂ ਪਹਿਲਾਂ ਸਾਰਾ ਸਫਾਈ ਦਾ ਕੰਮ, ਪਾਣੀ ਦਾ ਕੰਮ, ਪਾਣੀ ਭਰਨ ਦਾ, ਪਿਲਾਉਣ ਦਾ, ਇਹ ਕਰਨ ਦਾ, ਉਹ ਸਾਰੇ ਪ੍ਰਬੰਧ ਅੱਧਾ ਘੰਟਾ ਪਹਿਲਾਂ ਹੋਏ ਹੋਣ ਜਦੋਂ ਸਕੂਲ ਲੱਗੇ। ਦੂਜਾ ਉਹਦੀ ਪੱਕੀ ਡਿਊਟੀ ਹੈ ਕਿ ਸਕੂਲ ਜਦੋਂ ਖਤਮ ਹੋ ਗਿਆ, ਛੁੱਟੀ ਹੋ ਗਈ, ਜਵਾਕ ਚਲੇ ਗਏ, ਵਿਦਿਆਰਥੀ ਚਲੇ ਗਏ, ਟੀਚਰ ਚਲੇ ਗਏ, ਉਹ ਤੋਂ ਬਾਅਦ ਸਾਰਾ ਸਕੂਲ ਦਾ ਸਮਾਨ ਕਿ ਸਹੀ ਥਾਵਾਂ ਤੇ ਅੰਦਰ ਹੈ, ਤਾਲੇ ਲੱਗ ਗਏ, ਕੁੰਡੀ ਲੱਗ ਗਈ, ਕੋਈ ਜਵਾਕ ਰਹਿ ਤਾਂ ਨਹੀਂ ਗਿਆ, ਕਿਸੇ ਚੀਜ਼ ਤਾਂ ਨਹੀਂ ਰਹਿ ਗਈ, ਉਹ ਸਾਰਾ। ਇਹ ਦੋ ਕੰਮ ਉਹਦੀ ਰੋਜ਼ ਦੀ ਡਿਊਟੀ 'ਚ ਨੇ। ਬਾਕੀ ਜਿਹੜੇ ਰੋਜ਼-ਰੋਜ਼ ਸਕੂਲ ਦੇ ਰੋਜ਼ਮਰਾ ਦੇ ਕੰਮ ਹੋਣ, ਜਿਵੇਂ ਅੱਗੇ ਸਮੇਂ ਇਹ ਵੀ ਮਾਮਲਾ ਬਣਦਾ ਰਿਹਾ ਕਿ ਜੀ ਮਾਸਟਰ ਤਾਂ ਚਿੱਠੀਆਂ ਲਿਖਣ ਲਈ ਉਹ ਰਹਿ ਗਏ, ਮਾਸਟਰ ਤਾਂ ਆਉਣ ਜਾਣ ਦੇ ਕੰਮਾਂ ਲਈ ਰਹਿ ਗਏ ਜੀ, ਮਾਸਟਰ ਤਾਂ ਡਾਕ ਬਣਾਉਣ ਲਈ ਉਹ ਰਹਿ ਗਏ ਜੀ, ਜਾਂ ਮੰਨ ਲਓ ਮਤਲਬ ਕਿ ਜਿਹੜੀ ਉਹ ਮਿਡ ਡੇ ਮੀਲ ਹੈ ਉਹਦਾ ਸਮਾਨ ਖਰੀਦਣ ਜੋਗੇ ਹੀ ਰਹਿ ਗਏ। ਸੋ ਇਹ ਸਾਰੇ ਜਿਹੜੇ ਕੰਮ ਸੀ ਉਹਨਾਂ ਦੇ ਲਈ ਹੁਣ ਪ੍ਰਬੰਧ ਮੈਨੇਜਰ ਸਮਝ ਲਓ ਵਧੀਆ ਭੂਮਿਕਾ ਨਿਭਾ ਸਕਦਾ। ਸੋ ਕੈਂਪਸ ਮੈਨੇਜਰ ਇੱਕ ਤਾਂ ਇਹ। ਤੀਜਾ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਕੈਂਪਸ ਮੈਨੇਜਰ ਹੋਣਗੇ, ਜੇਕਰ ਛੁੱਟੀ ਵਾਲੇ ਦਿਨ ਸਕੂਲ 'ਚ ਕੋਈ ਪ੍ਰੋਗਰਾਮ ਹੁੰਦਾ ਜਾਂ ਮੰਨ ਲਓ ਮਤਲਬ ਕਿ ਕੋਈ ਪੇਪਰ ਆਉਂਦਾ ਸਕੂਲ 'ਚ, ਤਦ ਉਹਨਾਂ ਦੀ ਹਾਜ਼ਰ ਰਹਿਣਾ ਜ਼ਰੂਰੀ ਹੈ। ਠੀਕ ਹੈ। ਸੋ ਪਹਿਲੇ ਪੜਾਅ ਦੇ ਵਿੱਚ 150 ਦੀ ਭਰਤੀ ਕਰਨੀ ਹੈ ਜੀ ਕਹਿੰਦੇ। ਠੀਕ ਹੈ ਜੀ। ਸੋ 150 ਪਹਿਲੇ ਪੜਾਅ 'ਚ ਭਰਤੀ ਕੀਤੇ ਜਾਣਗੇ। ਜਿਵੇਂ ਲੁਧਿਆਣਾ ਜ਼ਿਲ੍ਹੇ ਦੇ 19 ਸਕੂਲ ਚੁਣੇ ਗਏ ਨੇ ਇਹਦੇ ਲਈ, ਅੰਮ੍ਰਿਤਸਰ ਜ਼ਿਲ੍ਹੇ ਦੇ 15 ਸਕੂਲ ਇਹਦੇ ਲਈ ਚੁਣ ਲਏ ਜੀ, ਪਟਿਆਲਾ ਦੇ ਵੀ 15 ਸਕੂਲ ਚੁਣੇ ਨੇ ਜੀ, ਇਸੇ ਤਰ੍ਹਾਂ ਫਾਜ਼ਿਲਕਾ ਦੇ 11 ਸਕੂਲ ਚੁਣੇ ਨੇ, ਜਲੰਧਰ ਦੇ 9 ਚੁਣੇ ਨੇ ਜੀ, ਸੰਗਰੂਰ ਦੇ 8 ਸਕੂਲ ਨੇ ਜੀ, ਹੈ ਨਾ, ਗੁਰਦਾਸਪੁਰ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ 7-7 ਸਕੂਲ ਚੁਣੇ ਨੇ ਇਸ ਕੰਮ ਦੇ ਲਈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ 6 ਸਕੂਲ ਚੁਣੇ ਗਏ ਨੇ, ਜਦੋਂ ਕਿ ਮੋਹਾਲੀ, ਰੋਪੜ, ਹੁਸ਼ਿਆਰਪੁਰ, ਤਰਨਤਾਰਨ ਦੇ 5-5 ਸਕੂਲ ਚੁਣੇ ਗਏ ਨੇ, ਫਤਿਹਗੜ੍ਹ ਸਾਹਿਬ ਦੇ 3 ਨੇ, ਬਾਕੀ ਜ਼ਿਲ੍ਹਿਆਂ ਦੇ ਕਿਸੇ ਦਾ 2 ਹੈ, ਕਿਸੇ ਦਾ 1 ਹੈ। ਸੋ ਏਦਾਂ ਮਿਲਾ ਕੇ 150 ਇਹ ਕੈਂਪਸ ਮੈਨੇਜਰ ਚੁਣੇ ਜਾਣੇ ਨੇ। ਸੋ ਬਕਾਇਦਾ ਤੌਰ ਤੇ 20 ਜੁਲਾਈ ਤੱਕ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸਾਰੇ ਜਿਹੜੇ ਕੈਟਾਗਰੀ ਪੂਰੀ ਕਰਦੇ ਨੇ ਕਿ 10ਵੀਂ ਤੱਕ ਪੰਜਾਬੀ ਜਾਂ ਪੰਜਾਬੀ ਬਰਾਬਰ ਦੀ ਕੋਈ ਪੜ੍ਹਾਈ ਜਾਂ ਫਿਰ BA ਤੱਕ ਤੇ BA ਤੱਕ ਦੀ ਡਿਗਰੀ, ਘੱਟੋ ਘੱਟ ਕਿਸੇ ਵੀ ਤਰ੍ਹਾਂ ਦੀ ਗ੍ਰੈਜੂਏਸ਼ਨ, ਮਤਲਬ ਕਿਸੇ ਵੀ ਵਿਧਾ ਦੇ ਵਿੱਚ, ਹੈ ਨਾ, ਤੇ ਰਿਟਾਇਰਡ ਅਧਿਕਾਰੀ ਹੋਮੋ ਸੀ ਕੈਟਾਗਰੀ ਦੇ ਤਹਿਤ, ਤੇ ਤੁਹਾਨੂੰ ਜੀ 25,000 ਰੁਪਇਆ ਮਹੀਨਾ ਉੱਕਾ ਪੁੱਕਾ ਤਨਖਾਹ ਮਿਲੂ। ਠੀਕ ਹੈ। ਸੋ ਇਹ ਇੱਕ ਨਵਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਨੌਕਰੀ ਵੀ ਕ੍ਰੀਏਟ ਹੋ ਰਹੀ ਹੈ ਔਰ ਬਿਲਕੁਲ ਅਧਿਆਪਕਾਂ ਨੂੰ ਕਲਾਸਾਂ ਲਾਉਣ ਦਾ, ਪੜ੍ਹਾਉਣ ਦਾ, ਇੱਕ ਪ੍ਰਬੰਧਨ ਦਾ। ਤੇ ਇਹ ਬੰਦੇ ਪ੍ਰਬੰਧਕੀ ਜਿਹੜੀ ਕਮੇਟੀ ਹੋਊਗੀ, ਸਕੂਲ ਦੀ ਮੈਨੇਜਮੈਂਟ ਜਿਹੜੀ ਕਮੇਟੀ ਹੁੰਦੀ ਹੈ, ਉਹਨੂੰ ਜਵਾਬਦੇਹ ਹੋਣਗੇ ਕਿ ਜੇ ਉਹ ਚਾਹਵੇ ਉਹਦੇ ਕੰਮ 'ਚ ਕੋਈ ਉਣਤਾਈ ਹੈ, ਕੋਈ ਖਾਮੀਆਂ, ਤਾਂ ਉਹਨੂੰ ਹਟਾ ਕੇ ਨਵਾਂ ਬੰਦਾ ਭਰਤੀ ਕਰ ਸਕਦੇ ਨੇ। ਸੋ ਇਹ ਇੱਕ ਤਰੀਕਾ ਆ। ਇਹਦੇ ਵਿੱਚ ਬਸ 2 ਗੱਲਾਂ ਦਾ ਫਿਕਰ ਹੈ ਜੀ। ਇੱਕ ਫਿਕਰ ਤਾਂ ਇਹ ਹੈ ਕਿ ਇਹਨਾਂ ਨੇ ਜਿਹੜੀ ਕੰਡੀਸ਼ਨ ਰੱਖੀ ਆ ਕਿ ਪੰਜਾਬੀ ਲਾਜ਼ਮੀ ਜਾਂ ਪੰਜਾਬੀ ਵਰਗਾ ਕੋਈ, ਜਿਵੇਂ ਉਹ ਹਿਸਟਰੀ ਆਫ ਪੰਜਾਬ ਆਪਾਂ ਕਹਿ ਦਿੰਦੇ ਹਾਂ ਨਾ, ਇਦਾਂ ਦਾ ਕੁਝ। ਹਾਂਜੀ। ਸੋ ਬਸ ਇੱਥੇ ਇੱਕ ਖਦਸ਼ਾ ਖੜਾ ਮਨਾਂ 'ਚ, ਜਦੋਂ ਬਜਟ 'ਚ ਆਈ ਸੀ ਤਦ ਵੀ ਸੀ ਤੇ ਅੱਜ ਵੀ,
ਕਿ ਕੀ ਆਹ ਕੰਡੀਸ਼ਨ ਦੇ ਹਵਾਲੇ ਨਾਲ ਦਿੱਲੀ ਤੋਂ ਤਾਂ ਨਹੀਂ ਆ ਜੂਗੀ ਮੈਨੇਜਰ ਕਿਤੇ ਦਿੱਲੀ ਵਾਲੇ ਮੈਨੇਜਰ ਤਾਂ ਨਹੀਂ ਭਰਤੀ ਹੋ ਜਾਣਗੇ, ਪੰਜਾਬ ਵਾਲੇ ਫੇਰ ਰਹਿ ਜਾਣ। ਸੋ ਇੱਕ ਤਾਂ ਇਹ ਪਹਿਲੂ ਹੈ। ਦੂਜਾ ਪਹਿਲੂ ਇਹਦੇ ਵਿੱਚ ਕਹਿੰਦੇ ਜੀ 25,000 ਰੁਪਇਆ ਤਨਖਾਹ ਹੈ, ਉੱਕਾ ਪੁੱਕਾ। ਠੀਕ ਹੈ। ਇਹ ਨਾ ਮਤਲਬ ਕਿ ਕੋਈ ਇਹਨਾਂ ਦੇ ਭੱਤੇ ਵਧਣੇ ਨੇ, ਨਾ ਇਹਨਾਂ ਦੀ ਕੋਈ ਤਨਖਾਹ ਵਧਣੀ ਹੈ। ਜਦੋਂ ਤੱਕ ਇਹ ਕੰਮ ਕਰਨ ਦੀ ਸਮਰੱਥਾ ਰੱਖਣਗੇ, ਇਹਨਾਂ ਦੀ ਇਹ ਤਨਖਾਹ ਚੱਲਣੀ। ਚਾਹੇ ਉਹ ਰਿਟਾਇਰਡ ਅਧਿਕਾਰੀ ਨੇ, ਚਾਹੇ ਉਹ 65 ਸਾਲੇ ਨੇ, ਚਾਹੇ ਉਹ 55 ਸਾਲੇ ਨੇ, ਚਾਹੇ ਉਹ ਕਿਸੇ ਉਮਰ ਦੇ ਨੇ। ਕੱਲ ਨੂੰ ਇਹ ਨਾ ਹੋਵੇ ਕਿ ਪਹਿਲਾਂ ਤਾਂ ਨੌਜਵਾਨ ਨੇ ਚੜ੍ਹਦੇ ਨੇ ਟੈਂਕੀਆਂ ਤੇ, ਫਿਰ ਬਜ਼ੁਰਗ ਵੀ ਚੜ੍ਹਨ ਲੱਗ ਜਾਣ। ਜੀ ਜੀ। ਸੋ ਇਹ ਬਦਲਾਅ ਵਾਲੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਜਿਹੜੀ ਵੀ ਭਰਤੀ ਕਰਾਂਗੇ ਪੱਕੀ ਕਰਾਂਗੇ। ਘੱਟੋ ਘੱਟ ਮੈਂ ਕਹਿੰਦਾ ਇਹ ਚੰਗਾ, ਇਹ ਕੈਂਪਸ ਮੈਨੇਜਰ ਰੱਖਣੇ ਚਾਹੀਦੇ ਨੇ। ਮੈਂ ਕਹਿੰਦਾ 25,000 ਤੇ ਨਵੇਂ ਰੱਖ ਲਓ, ਇਹਦਾ ਘੱਟੋ ਘੱਟ ਰਿਟਾਇਰਡ ਤਾਂ ਹੈ, ਇਹਨਾਂ ਕੋਲ ਪੈਨਸ਼ਨ ਤਾਂ ਹੈ। ਨਵੀਂ ਨੌਜਵਾਨ ਨੂੰ ਭਰਤੀ ਕਿਉਂ ਨਹੀਂ? ਬਿਲਕੁਲ। ਪੰਜਾਬ ਦੀ ਨਵੀਂ ਜਵਾਨੀ ਨੂੰ ਨੌਕਰੀ ਕਿਉਂ ਨਹੀਂ? ਸੋ ਜਿਹੜਾ ਬੰਦਾ ਰੋਟੀ ਖਾਣ ਜੋਗੇ ਸਮਰੱਥ ਜੋਗੀ ਪੈਨਸ਼ਨ ਲੈ ਰਿਹਾ ਹੈ, ਬਿਲਕੁਲ ਸਹੀ ਹੈ। ਸੋ ਤੁਸੀਂ ਉਹਨਾਂ ਦੇ ਲਈ ਨੌਕਰੀਆਂ ਖੋਲਣ ਦੀ ਬਜਾਏ ਜੇਕਰ ਨਵੀਂ ਪੀੜ੍ਹੀ ਲਈ ਜਿਹਦੇ ਮੂਹਰੇ ਜੀਵਨ ਪਿਆ, ਪਰਿਵਾਰ ਪਿਆ, ਪਾਲਣ ਪਿਆ, ਅਜੇ ਜੀਵਨ ਦੇ ਸੁਪਨੇ ਪੂਰੇ ਕਰਨੇ ਨੇ, ਕਿਸੇ ਨੇ ਵਿਆਹ ਕਰਾਉਣਾ, ਕਿਸੇ ਨੇ ਜਵਾਕ ਪੜਾਉਣਾ, ਆਹ ਧਰਨੇ ਲਾਉਂਦਿਆਂ ਦੇ ਕਈਆਂ ਦੇ ਜਵਾਕ ਬੜੇ ਹੋ ਗਏ। ਸੋ ਇਸ ਲਈ ਇੱਧਰ ਗੌਰ ਕਰੋ, ਇਹ ਨਾ ਹੋਵੇ ਕਿਤੇ ਇਹ ਕੱਲ ਨੂੰ ਪੱਕੇ ਕਰਨ ਦੇ ਲਈ ਕਹਿਣ ਜੀ, ਜਾਂ ਫਿਰ ਕਹਿਣ ਜੀ ਬਜ਼ੁਰਗ ਜਿਹੜਾ ਚੜ੍ਹਾਈ ਕਰ ਗਿਆ ਜੀ ਉਹਨੂੰ ਸਾਰੀ ਗ੍ਰੈਚੁਇਟੀ ਦਿਓ ਜੀ, ਹੁਣ ਤਾਂ ਇੰਨਾ ਬਣਦਾ ਜੀ, ਆਹ ਕੁਛ ਕਿਤੇ ਨਵਾਂ ਇੱਕ ਧਰਨਿਆਂ ਦੀ ਰਾਹ ਨਾ ਖੁੱਲ ਜਾਵੇ। ਇਹ ਫਿਕਰਮੰਦੀ ਹੈਗੀ ਆ। ਪਰ ਇਸ ਹਵਾਲੇ ਨਾਲ ਜੇਕਰ ਇਹ ਸਾਰੇ ਸਕੂਲਾਂ ਚ ਆਉਂਦਾ ਤਾਂ ਪ੍ਰਿੰਸੀਪਲਾਂ ਲਈ, ਹੈਡਮਾਸਟਰਾਂ ਲਈ, ਅਧਿਆਪਕਾਂ ਲਈ, ਬੱਚਿਆਂ ਲਈ ਕੁਝ ਪ੍ਰਬੰਧ ਚੰਗੇ ਹੋਣ ਦੀ ਉਮੀਦ ਵੱਜੀ ਆ। ਸੋ ਇਸ ਲਈ ਬਸ ਆਹ ਦੋ ਪਹਿਲੂ ਫਿਕਰਮੰਦੀ ਵਾਲੇ ਸੀ, ਇਸ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ। ਸਰਕਾਰਾਂ ਦਾ ਕੰਮ ਰੁਜ਼ਗਾਰ ਪੈਦਾ ਕਰਨਾ ਹੀ ਹੈ, ਰੁਜ਼ਗਾਰ ਨਵਾਂ ਦੇਣਾ ਹੀ ਹੈ। ਰੁਜ਼ਗਾਰ ਕਿਹਨੂੰ ਦੇਣਾ ਹੈ, ਇਹ ਇੱਕ ਅਹਿਮ ਸਵਾਲ ਹੈ। ਉਹਦਾ ਲਾਭਪਾਤਰੀ ਕੌਣ ਹੋਵੇ? ਇਹ ਤਾਂ ਪ੍ਰਵੀਨ ਜੀ ਕਹਿ ਕੇ ਆਏ ਸੀਗੇ ਕਿ ਅਸੀਂ ਕੱਚਿਆਂ ਨੂੰ ਪੱਕੇ ਕਰਾਂਗੇ, ਅਸੀਂ ਠੇਕਾ ਸਿਸਟਮ ਖਤਮ ਕਰਾਂਗੇ, ਤੇ ਤੁਸੀਂ ਠੇਕਾ ਵੀ ਲਿਆਏ। ਉਹ ਪਹਿਲਾਂ ਰਿਟਾਇਰਡ ਪਟਵਾਰੀਆਂ ਨੂੰ ਲਿਆਈ ਗਏ। ਸੋ ਇਸ ਲਈ ਨਵੇਂ ਨਿਆਣਿਆਂ ਨੂੰ ਕਿਉਂ ਨਹੀਂ ਤਿਆਰ ਕਰਦੇ? ਜੀ ਬਿਲਕੁਲ। ਦੂਜੀ ਗੱਲ ਸ਼ਰਮਾ ਜੀ ਹੈ ਕਿ ਜਿਹੜਾ ਅਧਿਆਪਕਾਂ ਤੇ ਬੇਲੋੜਾ ਬੋਝ ਆ ਉਹ ਤਾਂ ਹੈਗਾ ਹੀ ਹੈ। ਅਕੈਡਮਿਕ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹ ਪੂਰੀਆਂ ਕਰਨ ਤੋਂ ਇਲਾਵਾ ਉਹਨਾਂ ਤੇ ਹੋਰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਵਿਭਾਗੀ ਨੇ, ਜਿਹੜੀਆਂ ਕਲਰਕ ਇੱਕ ਚੰਗੀ ਤਰੀਕੇ ਨਾਲ ਕਰ ਸਕਦਾ। ਸੋ ਦੇਖੋ, ਉਪਰਾਲਾ ਤਾਂ ਵਿਲੱਖਣ ਵੀ ਹੈ ਤੇ ਸਮੇਂ ਦੀ ਲੋੜ ਵੀ ਹੈ, ਪਰ ਇਹਨੂੰ ਲਾਗੂ ਕਿਸ ਤਰੀਕੇ ਨਾਲ ਕੀਤਾ ਜਾਂਦਾ ਉਹ ਗੱਲ ਵੇਖਣ ਵਾਲੀ, ਇਹ ਦੇਖਣ ਵਾਲੀ ਗੱਲ। ਬਿਲਕੁਲ।